ਤੁਸੀਂ ਆਂਦੇ ਹੋ ਨਾ ਤਰਜਮਾ ਨਹੀਂ ਹੋ ਸਕਦਾ ਪੰਜਾਬੀ ਦੇ ਵਿੱਚ। ਇਹ ਚੜ੍ਹਦੇ ਪੰਜਾਬ ਦੇ ਵਿੱਚ ਗੁਰਮੁਖੀ ਦੇ ਵਿੱਚ ਤਰਜਮਾ ਮੌਜੂਦ ਹੈ। ਤੁਸੀਂ ਆਂਦੇ ਹੋ ਨਹੀਂ ਸਕਦਾ, ਹੋ ਚੁੱਕਿਆ ਤਰਜਮਾ ਪੰਜਾਬੀ 'ਚ। ਸਿਰਫ ਤੁਸੀਂ ਗੁਰਮੁਖੀ 'ਚੋਂ ਸ਼ਾਹਮੁਖੀ ਦੇ ਵਿੱਚ ਕਰਨਾ ਹੈ। ਔਰ ਤੁਸੀਂ ਹਾਲੇ ਤੱਕ ਪਾਕਿਸਤਾਨ ਦੇ ਉੱਤੇ ਇੰਗਲਿਸ਼ ਕਾਨੂੰਨ ਨਾਫਜ਼ ਹੈ। ਤੁਹਾਡਾ ਚੀਫ ਜਸਟਿਸ ਜਿਹੜਾ ਇੰਗਲਿਸ਼ 'ਚ ਬੋਲਦਾ, ਤੁਹਾਡੀਆਂ ਜ਼ਬਾਨਾਂ 'ਚ ਨਹੀਂ ਬੋਲਦਾ। ਤੁਸੀਂ ਸਿਰਫ ਆਪਣੀ ਜ਼ਬਾਨ 'ਚ ਚੜ੍ਹਦੇ ਪੰਜਾਬ ਵਾਲੀ ਪੰਜਾਬੀ ਤੋਂ ਤਰਜਮਾ ਕਰਨਾ। ਉਸ ਤੋਂ ਇਲਾਵਾ ਮੈਂ ਤਾਂ ਇਸ ਕਾਨੂੰਨ ਦੇ ਹੀ ਖਿਲਾਫ ਹਾਂ ਕਿ ਸਾਡਾ ਮੁਸਲਮਾਨ ਅਸੀਂ ਸਾਡਾ ਇਸਲਾਮੀ ਕਾਨੂੰਨ ਹੋਣਾ ਚਾਹੀਦਾ। ਹਾਲੇ ਤੱਕ ਐਂਗਲੋ ਸੈਕਸਨ ਕਾਨੂੰਨ ਸਾਡੇ ਉੱਤੇ ਕਿਉਂ ਹੈ? ਅਸੀਂ ਇੱਥੇ ਆ ਕੇ ਧੱਕੇ ਵੀ ਖਾਈਏ ਤੇ ਪਾਕਿਸਤਾਨ 'ਚ ਵੀ ਉਹਨਾਂ ਦਾ ਕਾਨੂੰਨ, ਇੱਥੇ ਵੀ ਉਹਨਾਂ ਦਾ ਕਾਨੂੰਨ। ਇਨਸ਼ਾਅੱਲਾ ਸਾਡਾ ਕਾਨੂੰਨ ਹੋਏਗਾ। ਲੇਕਿਨ ਸਾਡੇ ਵਕੀਲ ਭਰਾਵਾਂ ਨੂੰ ਮੈਂ ਤੋਹੀਨ ਨਹੀਂ ਕਰ ਰਿਹਾ, ਮੈਂ ਤੁਹਾਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ। ਸਾਡੇ ਸੰਧੂ ਸਾਹਿਬ ਨੇ, ਉਹਨਾਂ ਨੇ ਲਾਇਬ੍ਰੇਰੀ ਬਣਾਈ ਹੈ। ਸੰਧੂ ਸਾਹਿਬ ਤੁਹਾਡੀ ਮਿਹਰਬਾਨੀ ਹੈ। ਲਾਇਬ੍ਰੇਰੀ ਬਣਾਉਣਾ ਬੜਾ ਚੰਗਾ ਕੰਮ ਹੈ, ਲੇਕਿਨ ਲੋਕਾਂ ਨੇ ਉਨੀ ਦੇਰ ਨਹੀਂ ਪੜ੍ਹਨਾ ਜਿੰਨੀ ਦੇਰ ਤੱਕ ਆਪਣੀ ਮਾਂ ਬੋਲੀ 'ਚ ਉਹਨਾਂ ਨੂੰ ਨਾ ਮਿਲਿਆ। ਤੁਸੀਂ ਵੀ ਵਕੀਲ ਹੋ, ਤੁਹਾਨੂੰ ਪਤਾ ਤੁਹਾਡੇ 90-95% ਵਕੀਲ ਨਹੀਂ ਪੜ੍ਹਦੇ, ਸਿਰਫ ਉਹ ਸਿਆਸਤ ਕਰਨ ਜਾਂਦੇ ਨੇ ਅਦਾਲਤ ਦੇ ਵਿੱਚ ਜਾਂ ਰੋਟੀਆਂ ਖਾਣ ਜਾਂਦੇ ਨੇ। ਯਾਰ 1200 ਸਫ਼ੇ ਦੀ ਕਾਨੂੰਨ ਦੀ ਕਿਤਾਬ ਕੋਈ ਪਾਗਲ ਹੈ ਪੜ੍ਹੇ? ਮਤਲਬ ਪੜ੍ਹ ਕੇ ਉਹਨੂੰ ਉਹਦਾ ਰਿਵਾਰਡ ਕੀ ਮਿਲਣਾ ਹੈ? ਉਹਨੂੰ ਇੱਕ ਭੈੜਾ ਜਿਹਾ ਕੇਸ ਮਿਲਣਾ ਜਿਹਦੇ ਤੋਂ ਉਹਨੂੰ 20-25 ਹਜ਼ਾਰ ਦੇਣੇ ਵੀ ਕਿਸੇ ਦੀ ਜਾਨ ਜਾਣੀ ਹੈ। ਤੇ ਜਿੰਨੀ ਦੇਰ ਆਪਣੀ ਜ਼ਬਾਨ 'ਚ ਕਿਤਾਬਾਂ ਨਹੀਂ ਨਾ, ਆਪਣੀ ਜ਼ਬਾਨ 'ਚ ਤੁਸੀਂ 1200 ਸਫ਼ੇ ਦੀ ਕਿਤਾਬ 3 ਦਿਨਾਂ 'ਚ ਪੜ੍ਹ ਲੈਂਦੇ ਹੋ, 4 ਦਿਨਾਂ 'ਚ ਪੜ੍ਹ ਲੈਂਦੇ ਹੋ। ਇੰਗਲਿਸ਼ ਜ਼ਬਾਨ ਦੇ ਵਿੱਚ ਤੁਸੀਂ 1200 ਸਫ਼ੇ ਦੀ ਕਿਤਾਬ 4 ਮਹੀਨਿਆਂ 'ਚ ਵੀ ਤੁਹਾਡੀ ਜਾਨ ਜਾਂਦੀ ਹੈ। ਤੁਸੀਂ ਨੱਸਦੇ ਹੋ। ਤੇ ਕਿਦੋਂ ਤੁਸੀਂ ਆਜ਼ਾਦ ਹੋਵੋਗੇ ਵਕੀਲੋ? ਤੁਸੀਂ ਸਿਰਫ ਨਾਅਰੇ ਲਾਉਂਦੇ ਹੋ, ਫਲਾਣਾ ਸਦਰ ਬਣ ਗਿਆ, ਫਲਾਣਾ ਬਣ ਗਿਆ। ਮੈਂ ਤੁਹਾਨੂੰ ਸਭ ਨੂੰ ਗੁਲਾਮ ਸਮਝਣਾ। ਮੈਂ ਪਾਕਿਸਤਾਨ 'ਚ ਵੀ ਇੱਕ ਵਕੀਲਾਂ ਦੇ ਨੂੰ ਜਗਾਉਣ ਵਾਸਤੇ ਇੱਕ ਵੀਡੀਓ ਬਣਾਈ ਸੀ। ਉੱਥੇ ਮੇਰੇ ਭਰਾਵਾਂ ਨੇ ਕਿਹਾ, ਮੇਰੇ ਪੁੱਫੀ ਦੇ ਮੁੰਡੇ ਨਹੀਂ, ਮੇਰਾ ਬਚਪਨ ਦਾ ਦੋਸਤ ਹੈ, ਉਹਨੇ ਕਿਹਾ ਯਾਰ ਤੂੰ ਵਕੀਲਾਂ ਦੇ ਖਿਲਾਫ ਬੋਲਣਾ, ਤੂੰ ਮਾਰ ਖਾਣੀ ਹੈ ਫਲਾਣ ਟਗਾ। ਯਾਰ ਅਸੀਂ ਫੌਜ ਕੋਲੋਂ ਵੀ ਮਾਰ ਖਾਣੀ, ਅਸੀਂ ਕਮਿਸ਼ਨਰ ਕੋਲੋਂ ਵੀ ਮਾਰ ਖਾਣੀ, ਅਸੀਂ ਵਕੀਲਾਂ ਕੋਲੋਂ, ਅਸੀਂ ਦੁਨੀਆ ਤੇ ਕੀ ਮਾਰ ਖਾਣ ਆਏ ਹਾਂ?